ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ ਜੰਮੂ ਵਿੱਚ ਰਹਿ ਰਹੇ ਸੈਂਕੜਿਆਂ ਰੋਹਿੰਗਿਆ ਮੁਸਲਮਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ ਤੇ ਉਹਨਾਂ ਨੂੰ ਮਿਆਂਮਾਰ ਰਿਪੋਰਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਸੋ ਯੂਨਾਈਟਿਡ ਨੇਸ਼ਨਸ ਦੀ ਸੰਸਥਾ UNHRC ਨੇ ਭਾਰਤ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਰੋਹਿੰਗਿਆ ਮੁਸਲਮਾਨਾਂ ਨਾਲ ਠੀਕ ਵਰਤਾਰਾ ਕਰਨ ਅਤੇ ਉਹਨਾਂ ਨੂੰ ਵਾਪਸ ਨਾ ਭੇਜਣ ਲਈ ਕਿਹਾ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਜੀ? ਦੇਖੋ, ਬਹੁਤ ਵਾਰ ਜਿਹਨੂੰ ਅਸੀਂ ਬਦਕਿਸਮਤੀ ਬਦਬਖਤੀ ਕਹਿੰਦੇ ਹਾਂ, ਇਹ ਤਾਂ ਰੱਬ ਦੇ ਹੱਥ ਵੱਸ ਹੁੰਦਾ ਵੀ ਕਿਸ ਨੂੰ ਬਦਬਖਤੀ ਜਾਂ ਇਸ ਮਾਹੌਲ 'ਚ ਗੁਜ਼ਾਰਨਾ। ਪਰ ਇਨਸਾਨ ਹੋਣ ਦੇ ਨਾਤੇ ਮੈਂ ਇਸ ਗੱਲ ਦੇ ਉੱਤੇ ਬਹੁਤ ਵਾਰ ਆਪਣੇ ਆਪ ਨੂੰ ਜਿਹੜਾ ਉਹ ਸੋਚਣ 'ਤੇ ਮਜਬੂਰ ਹੁੰਦਾ ਹੈ, ਜਦੋਂ ਜਿਸ ਦਾ ਜਵਾਬ ਨਹੀਂ ਹੁੰਦਾ ਕਿ ਇੱਕ ਪਾਸੇ ਜਦੋਂ ਅਸੀਂ ਕੌਮਾਂ ਦੇ ਵਿੱਚ ਕੌਮੀ ਸਾਂਝ ਦੀ ਗੱਲ ਕਰਦੇ ਹਾਂ, ਵਿਦਨ ਭਰਾਤਰੀ ਭਾਵ ਫਰੈਟਰਨਿਟੀ, ਦੁਨੀਆ ਦੇ ਵਿੱਚ 57 ਦੇਸ਼ ਇਸਲਾਮਿਕ ਵੈਲਿਊਜ਼ 'ਚ ਯਕੀਨ ਰੱਖਣ ਵਾਲੇ ਨੇ। ਦੁਨੀਆ ਦੀ ਲਗਭਗ 70% ਜਿਹੜੀ ਆਇਲ ਵੈਲਥ ਹੈ, ਜਿਹਨੂੰ ਮੈਲਟਡ ਗੋਲਡ ਕਹਿੰਦੇ ਨੇ, ਉਸ 'ਤੇ ਬੈਠੇ ਹੋਏ ਨੇ, ਪਾਵਰਫੁਲ ਬਾਡੀਜ਼ ਨੇ। ਪਰ ਕਿਵੇਂ ਇੱਕ ਸੰਗਠਨ ਦਾ ਨਾ ਹੋਣਾ ਜਾਂ ਬਹੁਤ ਸਾਰਿਆਂ ਦਾ ਆਪੋ ਆਪਣੇ ਗਰੀਡ ਦੀ ਦੁਨੀਆ 'ਚ ਜਾਂ ਆਪਣੇ ਸੌੜੇ ਨੈਰੋ ਇੰਟਰਸਟ ਦੇ ਥੱਲੇ ਉਹਨਾਂ ਨੂੰ ਆਪਣੀ ਕੌਮੀਅਤ, ਆਪਣੇ ਮਜ਼ਹਬ ਦੇ ਹੀ ਉਹ ਲੋਕ ਜਿਹੜੇ ਸਫ਼ਰ ਕਰਦੇ ਨੇ, ਉਹ ਫਲਸਤੀਨੀ ਹੋਣ, ਉਹ ਕਸ਼ਮੀਰੀ ਹੋਣ, ਬਹੁਤ ਅਰਸਾ ਤੋਂ ਈਵਨ ਚੈਚਨੀਅਨਸ ਵੀ ਰਹੇ। ਲੇਕਿਨ ਅੱਜ ਜੇ ਸਭ ਤੋਂ ਡੈਸਪਰੇਟ ਕਹਿਣਾ ਹੋਏ, ਜਿਨ੍ਹਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ, ਕੋਈ ਟਿਕਾਣਾ ਵੀ ਨਹੀਂ ਹੈ, ਕੋਈ ਉਹਨਾਂ ਨੂੰ ਝੱਲਣ ਨੂੰ ਵੀ ਤਿਆਰ ਨਹੀਂ ਹੈ ਔਰ ਉਹਨਾਂ ਦੀ ਕੋਈ ਆਵਾਜ਼ ਵੀ ਬਣਨ ਨੂੰ ਤਿਆਰ ਨਹੀਂ ਹੈ, ਉਹ ਹੈ ਰੋਹਿੰਗਿਆ ਮੁਸਲਮਾਨ। ਔਰ ਰੋਹਿੰਗਿਆ ਜਿਹੜੇ ਇੱਕ ਆਪਣੇ ਆਪ ਦੇ ਵਿੱਚ, ਜਿਹਦਾ ਨਾਂ ਕਦੇ ਬਰਮਾ ਸੀ, ਮਿਆਂਮਾਰ ਹੁਣ ਕਹਿੰਦੇ ਨੇ, ਉਸ ਦਾ ਫੌਜੀ ਜੁੰਟਾ ਹੁਣ ਬੇਸ਼ੱਕ ਨੋਬਲ ਲੌਰੀਏਟ ਔਂਗ ਸੌਂਗ ਖੁਦ ਜਿਹੜੀ ਹੈ ਉਹ ਇੰਪ੍ਰਿਜ਼ਨਡ ਹੈ ਔਰ ਉਹਦੀ ਇਲੈਕਸ਼ਨ ਤੋਂ ਬਾਅਦ ਜਿੱਤਣ ਦੇ ਬਾਵਜੂਦ ਜਿਹੜਾ ਉੱਥੇ ਜਿਹੜਾ ਉਹਨੂੰ ਮਿਲਟਰੀ ਨੇ ਟੇਕ ਓਵਰ ਕੀਤਾ ਹੈ। ਬਹੁਤ ਸਾਰਾ ਪ੍ਰੋਟੈਸਟ ਚੱਲ ਰਹੇ ਨੇ, ਪ੍ਰੋਟੈਸਟਰ ਮਰ ਵੀ ਰਹੇ ਨੇ, ਕੁਛ ਉੱਥੋਂ ਭੱਜ ਕੇ ਇੰਡੀਆ ਵੀ ਆ ਰਹੇ ਨੇ। ਔਰ ਇਸ ਸਾਰੇ ਦੇ ਬਾਵਜੂਦ ਰੋਹਿੰਗਿਆ ਦੀ ਕਹਾਣੀ ਜਿਹੜੀ ਕਿ ਇਸ ਲੈਵਲ ਤੱਕ UN ਨੇ ਉਹਨੂੰ ਜੈਨੋਸਾਈਡ ਮੰਨਿਆ, ਜੋ ਇਹਨਾਂ ਮਿਆਂਮਾਰ ਦੀ ਫੌਜੀ ਏਜੰਟਾਂ ਨੇ ਕੀਤਾ। ਔਰ ਇਹ ਰੋਹਿੰਗਿਆ ਕੋਈ ਕਿਸੇ ਹੋਰ ਪਲੈਨਟ ਤੋਂ ਆਏ ਲੋਕ ਨਹੀਂ, ਨਾਲ ਹੀ ਜਿਹੜਾ ਬੰਗਲਾਦੇਸ਼ ਜਾਂ ਬੰਗਾਲ, ਉਸ ਤੋਂ ਸਦੀਆਂ ਤੋਂ ਇਹ ਸਾਰਾ ਉਹੀ ਰੂਟ ਰਸਤਾ ਰਿਹਾ, ਉੱਥੇ ਸਦੀਆਂ ਤੋਂ ਰਹਿ ਰਹੇ ਨੇ। ਪਰ ਕਿਉਂਕਿ ਜਿਵੇਂ ਅਸੀਂ ਇਹ ਰਿਪੋਰਟ ਡਿਸਕਸ ਕੀਤੀ ਸਵੀਡਨ ਦੇ ਥਿੰਕ ਟੈਂਕ ਦੀ, ਕਿ ਦੁਨੀਆ ਦੇ ਵਿੱਚ ਕਿਵੇਂ ਇਲੈਕਟਰਲ ਆਟੋਕ੍ਰੇਸੀਜ਼ ਆ ਰਹੀਆਂ, ਚੁਣੇ ਹੋਏ ਲੋਕ ਨੇ, ਰਾਈਟ ਵਿੰਗ ਦਾ ਜਿਵੇਂ ਜ਼ੋਰ ਹੈ ਅਸੀਂ ਦੇਖ ਰਹੇ ਹਾਂ, ਅਮਰੀਕਾ 'ਚ ਵੀ ਅਸੀਂ ਦੇਖਿਆ। ਹੁਣ ਜਿਹੜੇ ਵੋਟਾਂ ਦੇ ਨਾਲ ਵੀ ਆਉਂਦੇ ਨੇ, ਉਹ ਉਹਨਾਂ ਦਾ ਬਿਹੇਵ ਉਹੀ ਮੈਜੋਰਿਟੀ ਕਮਿਊਨਿਟੀ ਨੂੰ ਖੁਸ਼ ਕਰਨ ਵਾਲਾ ਜਾਂ ਉਹੀ ਉਹਨਾਂ ਦਾ ਕਾਰਡ ਹਿੰਦੂਤਵਾ। ਮੋਦੀ ਕੋਈ ਫੌਜ ਦਾ ਹੌਲਦਾਰ ਤਾਂ ਨਹੀਂ ਸੀ ਕਿ ਉਹਨੇ ਕੂ ਕੀਤਾ, ਵੋਟਾਂ ਲਈਆਂ 2 ਵਾਰ ਲਈਆਂ, ਭਾਵੇਂ EVM ਮਸ਼ੀਨਾਂ ਦਾ ਜ਼ਿਕਰ ਹੁੰਦਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਹਿੰਦੂਤਵਾ ਦਾ ਕਰੰਟ ਇੱਕ ਤੋਂ ਦੂਸਰੇ ਸਿਰੇ ਤੱਕ ਪਹੁੰਚਾ ਦਿੱਤਾ। ਸ਼੍ਰੀਲੰਕਾ ਦਾ ਅਸੀਂ ਹਾਲ ਦੇਖ ਰਹੇ ਹਾਂ ਕਿ ਵੀ ਇਹਦੇ ਬਾਵਜੂਦ ਕਿ ਅਸੀਂ ਸਮਝਦੇ ਹਾਂ ਵੀ ਇੰਡੀਆ ਨੇ ਉੱਥੇ ਸਿਵਲ ਵਾਰ ਕਰਵਾਏ, ਇੰਟਰਫੀਅਰ ਕੀਤਾ, ਪਰ ਜਿਹੜਾ ਐਟੀਚਿਊਡ ਉੱਥੇ ਸਿਹਾਲਾ ਗਵਰਨਮੈਂਟ ਜਿਹੜੀ ਮੈਜੋਰਿਟੀ ਬੁੱਧਿਸਟ ਲੋਕ ਨੇ, ਕਿ ਭਾਈ ਈਵਨ ਮੁਸਲਮਾਨਾਂ ਔਰ ਈਸਾਈਆਂ ਨੂੰ COVID-19 ਦੇ ਇਹ ਚੱਲਦੇ ਆ ਜਿਹੜਾ ਦਫਨਾਣਾ ਉਹਨਾਂ ਦੇ ਮਜ਼ਹਬ ਦਾ ਹਿੱਸਾ, ਉਹਨਾਂ ਨੇ ਕਹਿੰਦੇ ਨਹੀਂ ਇਹ ਇਨਫੈਕਸ਼ਨ ਫੈਲਦੀ, ਇਹਨਾਂ ਨੂੰ ਬਰਨ ਕਰੋ। ਜਦੋਂ ਰੌਲਾ ਪਿਆ, ਦੂਜਾ ਹੋਇਆ, ਇਮਰਾਨ ਖਾਨ ਉਹਨਾਂ ਨੇ ਵੀ ਵਿਜ਼ਿਟ ਕੀਤਾ, ਫਿਰ ਉਹਨਾਂ ਨੇ ਕੱਢਿਆ ਕਿ ਜੀ ਉਹ 300 ਮੀਲ ਦੂਰ ਕੋਈ ਅਨਇਨਹੈਬਿਟਿਡ ਆਈਲੈਂਡ ਦੇ ਦਿੱਤਾ ਕਿ ਉੱਥੇ ਜਾ ਕੇ ਤੁਸੀਂ ਦਫਨਾ ਸਕਦੇ ਹੋ। ਲੋਕ ਕਹਿੰਦੇ ਨੇ ਭਾਈ ਜਿਹੜੇ ਵੀ ਅਸੀਂ ਜਦੋਂ ਸਾਡੇ ਕਬਰਾਂ ਹੁੰਦੀਆਂ, ਅਸੀਂ ਦਿਨ ਦਿਹਾੜ ਖਾਸ ਮੌਕਿਆਂ 'ਤੇ ਅਸੀਂ ਜਾ ਕੇ ਪ੍ਰੇ ਕਰ ਸਕੀਏ, 300 ਮੀਲ ਕੌਣ ਜਾਏਗਾ ਕਰਨ ਲਈ। ਪਰ ਇੱਕ ਕਰੰਟ ਹੈ, ਕਿਉਂਕਿ ਉਹ ਸਿਹਾਲਾ ਆਪਣੀ ਮੈਜੋਰਿਟੀ ਨੂੰ ਦੱਸਣਾ ਚਾਹੁੰਦੇ ਬੁੱਧਿਸਟ ਨੇ। ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹ ਬੁੱਧ ਨੂੰ ਕਿਹੜਾ ਮੂੰਹ ਦਿਖਾਣਗੇ ਵੀ ਇੱਕ ਪਾਸੇ ਤਾਂ ਨੌਨ ਵਾਇਲੈਂਸ। ਹੁਣ ਜਿਹੜਾ ਮਿਆਂਮਾਰ ਹੈ, ਇਹ ਕੋਈ ਚੰਗੇਜ਼ ਖਾਨ ਦੀ ਡਾਇਨੈਸਟੀ ਦੇ ਕੋਲ ਨਹੀਂ ਹੈ ਕਿ ਵੀ ਉਹਨਾਂ ਦਾ ਕੋਈ ਈਮਾਨ ਨਹੀਂ ਸੀ, ਇਹ ਬੁੱਧਿਸਟ ਮੈਜੋਰਿਟੀ
ਹੁਣ ਬੁੱਧ ਜਿਹੜਾ ਜਾਨਵਰਾਂ ਲਈ ਵੀ ਕੰਪੈਸ਼ਨ ਦੱਸਦਾ ਹੈ, ਕੰਪੈਸ਼ਨ ਫॉर द ਐਨੀਮਲਸ, ਔਰ ਅਹਿੰਸਾ ਪਰਮੋ ਧਰਮ, ਕਿ ਬਈ ਸਭ ਤੋਂ ਵੱਡਾ ਧਰਮ ਹੀ ਨੌਨ ਵਾਇਲੈਂਸ ਹੈ। ਕਿੰਨੇ ਜ਼ੁਲਮ ਉਹਨਾਂ ਨੇ ਕੀਤੇ ਨੇ ਰੋਹਿੰਗਿਆਂ ਤੇ ਔਰ ਕਰ ਰਹੇ ਨੇ, ਉਹਨਾਂ ਦੀਆਂ ਆਬਾਦੀਆਂ ਸਾੜ ਦਿੱਤੀਆਂ, ਉਹਨਾਂ ਦੀਆਂ ਬੱਚੀਆਂ ਨੂੰ ਕਿਵੇਂ ਉਹਨਾਂ ਦੀ ਬੇਹਰਮਤੀ ਕੀਤੀ। ਹੁਣ ਉਸ ਹਾਲਤ 'ਚ ਜਿਹੜੇ ਬਚੇ ਖੁਚੇ ਨੇ ਵਿਚਾਰੇ, ਕੋਈ ਦੌੜ ਕੇ ਬੰਗਲਾਦੇਸ਼ ਗਏ ਕਿਉਂਕਿ ਮੂਲ ਉੱਥੇ ਹੈ, ਉੱਥੇ ਵੀ ਉਹਨਾਂ ਨੂੰ ਕੈਂਪਾਂ ਕੁੰਬਾਂ 'ਚ ਰੱਖਿਆ ਹੋਇਆ ਹੈ। ਬੰਗਾਲੀ ਵੀ ਸਮਝਦੇ ਨੇ ਵੀ ਇਹ ਐਵੇਂ ਸਾਡੀ ਆਬਾਦੀ ਨੂੰ ਉਹਨਾਂ ਨੂੰ, ਪਰ ਚਲੋ ਉਹਨਾਂ ਨੂੰ ਘੱਟੋ ਘੱਟ ਇੱਕ ਠਾਹਰ ਤਾਂ ਹੈ। ਕੁਛ ਜਿਹੜੇ ਨੇ ਨਾਟ ਇਨ ਥਾਊਜ਼ੈਂਡਸ, ਇਨ ਹੰਡਰਡਸ ਬਿਲਕੁਲ ਭਾਰਤ ਵੱਲ ਵੀ ਆਏ। ਜੀ ਉਹਨਾਂ 'ਚੋਂ ਕੁਛ ਜਿਹੜੇ ਨੇ ਜ਼ਾਹਰ ਹੈ ਜੇ ਉਹਨਾਂ ਨੇ ਜੰਮੂ ਕਸ਼ਮੀਰ ਸਟੇਟ ਚੁਣਿਆ, ਜਦੋਂ ਉਹ ਆਏ ਉਸ ਪੀਰੀਅਡ ਤਾਂ ਅਜੇ ਸਟੇਟਸ ਨਹੀਂ ਸੀ ਮੁਕਾਇਆ ਹੋਇਆ, ਉਹਨਾਂ ਨੂੰ ਲੱਗਾ ਕਿ ਭਾਈ ਇੱਕੋ ਇੱਕ ਸੂਬਾ ਹੈ ਭਾਰਤ ਦੇ ਨਕਸ਼ੇ 'ਚ ਜਿਹੜਾ ਇਸਲਾਮ ਮੈਜੋਰਿਟੀ ਆ, ਉਹ ਜੰਮੂ ਦੇ ਵਿੱਚ ਆਏ। ਔਰ ਉਹਨਾਂ ਨੂੰ ਕਿਉਂਕਿ ਰੋਹਿੰਗਿਆਂ ਦਾ ਜੈਨੋਸਾਈਡ ਯੂਨਾਈਟਿਡ ਨੇਸ਼ਨਸ ਨੇ ਰੈਕਗਨਾਈਜ਼ ਕੀਤਾ ਸੀ, ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਨੇ, ਜਿਹਨੂੰ UNHRC ਕਹਿੰਦੇ ਨੇ, ਆਪਣੇ ID ਕਾਰਡ ਵੀ ਦਿੱਤੇ ਹੋਏ ਨੇ। ਹੁਣ ਜੰਮੂ ਦੇ ਵਿੱਚ ਉਹ ਰਹਿ ਰਹੇ ਸੀ ਆਬਾਦੀਆਂ 'ਚ, ਔਰ UNHRC ਦੇ ਕਾਰਡ ਵੀ ਨੇ ਉਹਨਾਂ ਦੇ ਕੋਲ, ਔਰ ਲੋਕਲ ਵੀ ਉਹਨਾਂ ਦੀ ਰਜਿਸਟ੍ਰੇਸ਼ਨ। ਹੁਣ ਆਲ ਆਫ ਏ ਸਡਨ ਕਿਉਂਕਿ ਬੰਗਾਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਜੀ, ਔਰ ਇੱਕ ਨਾਰਾ ਜਿਹੜਾ ਅਮਿਤ ਸ਼ਾਹ ਔਰ ਮੋਦੀ ਦਾ ਹਮੇਸ਼ਾ ਉੱਥੇ ਰਿਹਾ, ਅਸਾਮ ਵੇਲੇ ਵੀ, ਕਿ ਜੀ ਅਸੀਂ ਘੁਸਪੈਠੀਆਂ ਨੂੰ ਨਹੀਂ ਵੜਨ ਦਿਆਂਗੇ, ਅਸੀਂ ਦੂਜਾ ਨਹੀਂ ਕਰਾਂਗੇ। ਔਰ ਘੁਸਪੈਠੀਆਂ ਦਾ ਮਤਲਬ ਬੰਗਾਲੀ ਮੁਸਲਮਾਨ ਹੁੰਦਾ ਹੈ, ਹੁਣ ਉਹ ਰੋਹਿੰਗਿਆ ਵੀ ਉਹਦਾ ਹਿੱਸਾ ਨੇ। ਹੁਣ ਅਚਾਨਕ ਕਿਉਂਕਿ ਜੰਮੂ ਕਸ਼ਮੀਰ ਦਾ ਸਟੇਟਸ ਵੀ ਤੋੜ ਦਿੱਤਾ ਹੈ, ਸਿੱਧਾ ਸੈਂਟਰ ਦੇ ਕੋਲ ਹੈ, ਉਹਨਾਂ ਨੇ ਜਿਹੜੇ ਜੰਮੂ ਵਿਚਲੇ ਸੈਂਕੜਿਆਂ ਰੋਹਿੰਗਿਆ ਬੱਚਿਆਂ ਦੇ ਨਾਲ ਬੀਵੀਆਂ ਦੇ ਨਾਲ ਨੇ, ਉਹਨਾਂ ਨੂੰ ਕਿਹਾ ਜੀ ਆਪਣੇ ਕਾਰਡ ਲਿਆ ਕੇ ਤੁਸੀਂ ਦਿਖਾਓ ਫਲਾਣੇ ਦਫ਼ਤਰ 'ਚ। ਉਹ ਜਦੋਂ ਗਏ ਤੇ ਉਹਨਾਂ ਨੇ ਸਾਰੇ ਹੀ ਗ੍ਰਿਫਤਾਰ ਕਰ, ਉਹਨਾਂ ਨੇ ਕਿਹਾ ਜੀ ਇਹ UNHRC ਦਾ ਜਿਹੜਾ ਰਿਫਿਊਜੀ ਕੋਵੈਨੈਂਟ ਦੇ ਥੱਲੇ ਹੈ, ਇੰਡੀਆ ਨੇ ਤਾਂ ਇਹਦੇ ਤੇ ਦਸਤਖਤ ਹੀ ਨਹੀਂ ਕੀਤੇ ਹੋਏ, ਇਸ ਲਈ ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ। ਔਰ ਉਹ ਸਾਰੇ ਬੱਚੇ ਘਰਾਂ 'ਚ ਰੋ ਰਹੇ ਨੇ, ਮਾਵਾਂ ਅੰਦਰ ਡੱਕੀਆਂ ਹੋਈਆਂ। ਦੂਜਾ ਹੁਣ ਇਹਦਾ ਕਾਫੀ ਰੌਲਾ ਪਿਆ, ਔਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਨੇ ਇਹਦੇ ਤੇ ਸਖਤ ਲਾਈਨ ਲਈ ਹੈ। ਔਰ ਇਹ ਖਬਰ ਹੈ ਮੇਨ ਜਿਹੜੀ UNHRC ਰਿਪਰੈਜ਼ੈਂਟੇਟਿਵ ਟੂ ਮੀਟ ਜੰਮੂ ਐਂਡ ਕਸ਼ਮੀਰ ਅਥਾਰਟੀਜ਼ over Rohingya refugees detention in Jammu. In a significant move, United Nations Human Rights Council representative on Thursday will meet authorities over the brewing Rohingya refugee crisis after 175 of them were moved to a jail in Jammu which had been designed as a holding center. ਵੈਸੇ ਇਹਨਾਂ ਨੇ ਆਲਰੇਡੀ ਭਾਰਤ ਭਰ ਦੇ ਵਿੱਚ, ਜਦੋਂ ਅਸੀਂ ਕਹਿੰਦੇ ਆ ਵੀ ਇਹ ਮਿਲੀਅਨਸ ਐਂਡ ਮਿਲੀਅਨਸ ਆਫ ਇਹਨਾਂ ਨੇ ਜਿਨ੍ਹਾਂ ਨੂੰ ਸਟੇਟਲੈਸ ਲੋਕ ਨੇ, ਉਹਨਾਂ ਨੂੰ ਇਹਨਾਂ ਨੇ ਡਿਟੈਂਸ਼ਨ ਕੈਂਪਾਂ 'ਚ ਰੱਖਣਾ ਹੈ ਆਲਰੇਡੀ। ਔਰ ਇਹ ਬੰਗਾਲ ਦੀਆਂ ਚੋਣਾਂ 'ਚ ਵੀ ਸੁਨੇਹਾ ਦੇ ਰਹੇ ਨੇ ਕਿ ਦੇਖੋ ਜੋ ਅਸੀਂ ਉੱਥੇ ਕਰ ਰਹੇ ਹਾਂ ਜੰਮੂ 'ਚ, ਕਿ ਸਾਰੇ ਭਾਵੇਂ ਰਹਿ ਰਹੇ ਸੀ ਇੱਥੇ, ਭਾਵੇਂ ਕਾਰਡ ਨੇ ਉਹਨਾਂ ਕੋਲ UNHRC ਦੇ, ਅਸੀਂ ਇਹਨਾਂ ਨੂੰ ਹੋਲਡਿੰਗ ਕੈਂਪ ਕਹਿ ਰਹੇ ਨੇ। ਇਹ ਹੋਲਡਿੰਗ ਡਿਟੈਂਸ਼ਨ ਕੈਂਪ ਨੇ, ਇਹ ਕੰਸਨਟ੍ਰੇਸ਼ਨ ਕੈਂਪ ਹੋਣ ਨੇ ਜਰਮਨੀ ਦੇ ਉਹਨਾਂ ਨਾਜ਼ੀਆਂ ਵਾਂਗ। ਔਰ ਉਹਦੇ 'ਚ ਹੁਣ UNHRC ਨੇ ਇਹਨਾਂ ਨੂੰ ਕਿਹਾ ਇੰਡੀਆ ਨੂੰ ਕਿ ਭਾਈ ਇਹ ਤੁਸੀਂ ਬਾਜ਼ ਆਓ ਇਸ ਸਾਰੇ ਤੋਂ। ਉਹ ਇਨ ਟੱਚ ਨੇ, ਕਹਿੰਦੇ ਵੀ ਅਸੀਂ ਗਵਰਨਮੈਂਟ ਦੇ ਨਾਲ, ਅਥਾਰਟੀਜ਼ ਨੂੰ ਉਹਨਾਂ ਨੇ ਮਿਲਣਾ। ਔਰ ਉਹਨਾਂ ਨੇ ਰੋਹਿੰਗਿਆ ਘਬਰਾਏ ਹੋਏ ਨੇ, ਔਰ ਜੰਮੂ ਪੁਲਿਸ ਨੇ ਕੁਛ ਨੂੰ ਪੇਰੈਂਟਸ ਦੇ ਨਾਲ ਬੱਚਿਆਂ ਨੂੰ ਮਿਲਾ ਦਿੱਤਾ ਹੈ, ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨਸ ਨੇ ਇਸ ਕੇਸ ਨੂੰ ਚੁੱਕਿਆ ਔਰ ਉਹਨਾਂ ਨੂੰ UN ਨੇ ਕਿਹਾ ਕਿ ਵੀ ਇਹਨੂੰ ਤੁਸੀਂ ਦੇਖੋ ਹਿਊਮੈਨੀਟੇਰੀਅਨ ਇਹ ਕ੍ਰਾਈਸਿਸ ਦੀ ਗੱਲ ਹੈ। ਉਹ ਕਹਿ ਰਹੇ ਨੇ ਜੀ ਡਿਊ ਪ੍ਰੋਸੈਸ ਬੀਇੰਗ ਫੋਲੋਡ ਟੂ ਕੈਰੀ ਆਊਟ ਐਕਸਾਈਜ਼। ਉਹ ਕਿਹਾ ਜੀ ਅਸੀਂ ਬਿਲਕੁਲ, ਅਸੀਂ ਕਿਉਂਕਿ ਰੈਕਗਨਾਈਜ਼ ਨਹੀਂ ਕਰਦੇ UNHRC ਦੇ ਸੈਕਸ਼ਨ 3 ਨੂੰ। ਉਹਨੇ ਕਿਹਾ ਕਿ these immigrants were not holding valid travel documents required in terms of section 3 of the Passport Act. The exercise of identifying more such immigrants is still in। ਉਹ ਜਿਹੜੇ ਉੱਥੋਂ ਜਾਨਾਂ ਬਚਾ ਕੇ ਦੌੜੇ, ਆਪਣੀ ਅਜ਼ਮਤ ਬਚਾ ਕੇ ਦੌੜੇ, ਉਹ ਟਰੈਵਲ ਡਾਕੂਮੈਂਟ ਉਹਨਾਂ ਨੂੰ ਪਾਸਪੋਰਟ ਦੇਣਾ ਸੀ ਮਿਆਂਮਾਰ ਦੇ ਦੂਜਿਆਂ ਨੇ ਵੀ। ਉਹ ਤਾਂ ਵਿਚਾਰੇ ਰਿਫਿਊਜੀ ਤਾਂ ਇਵੇਂ ਹੀ ਹੁੰਦੇ ਨੇ, ਇੱਥੇ ਜਿੰਨੇ ਆਪਣੇ ਆਉਂਦੇ ਨੇ ਰਿਫਿਊਜੀ ਸਟੇਟਸ, ਉਹ ਇੰਡੀਅਨ ਪਾਸਪੋਰਟ ਥੋੜ੍ਹੀ ਹੁੰਦਾ। ਇਲੀਗਲੀ ਕਿਵੇਂ ਏਜੰਟਾਂ ਦੇ ਢਹਿ ਚੜ੍ਹਦੇ ਨੇ, ਕਿੱਥੋਂ ਘੁੰਮ ਘੁਮਾ ਕੇ ਆਉਂਦੇ ਨੇ। ਔਰ ਇਹ ਕਹਿ ਰਹੇ ਨੇ ਕਿ ਜੀ ਉਹਨਾਂ ਦੇ ਕੋਲ ਕਿਉਂਕਿ ਡਾਕੂਮੈਂਟ ਨਹੀਂ ਸੀ, ਔਰ ਇਸ ਲਈ ਇਹ ਰੋਹਿੰਗਿਆ ਜਿਹੜੇ ਨੇ ਦੇ ਆਰ ਲਿਵਿੰਗ ਇਲੀਗਲੀ ਐਂਡ ਵੀ ਆਰ ਇਨੀਸ਼ੀਏਟਿੰਗ ਦੇਅਰ ਡਿਪੋਰਟੇਸ਼ਨ। ਹੁਣ ਇੰਡੀਆ ਦੇ ਵਿੱਚ, ਇੰਡੀਆ ਹੈਜ਼ ਐਨ ਐਸਟੀਮੇਟਡ 40,000 ਰੋਹਿੰਗਿਆ, ਐਟ ਲੀਸਟ 16,500 of whom are registered with UNHRC. The UN has registered Rohingyas as refugees, but India is not a signatory to any accord on refugees. The only document in possession of the refugees is UNHRC card. ਉਹਨਾਂ ਦਾ ਕਾਰਡ ਹੈ, ਉਹ ਕਹਿੰਦੇ ਜੀ ਅਸੀਂ ਤਾਂ ਰਿਫਿਊਜੀ ਦਾ
ਅਕੋਰਡ ਦੇ ਸਾਈਨ ਹੀ ਨਹੀਂ ਕੀਤੇ ਹੋਏ, ਇਸ ਲਈ ਅਸੀਂ ਇਹਨਾਂ ਨੂੰ ਇਹ ਇਲੀਗਲ ਨੇ। ਔਰ ਇਹ ਸਾਰਾ ਜਿਹੜਾ ਹੈ, ਔਰ ਇਕੱਲਾ ਇਹੀ ਨਹੀਂ ਹੈ ਕਿ ਵੀ ਇਹ ਬੰਗਾਲ ਦੀਆਂ ਚੋਣਾਂ ਲਈ ਬੰਗਾਲੀਆਂ ਨੂੰ ਦੱਸ ਰਹੇ ਨੇ ਵੀ ਅਸੀਂ ਇਹ ਸਾਰੇ ਚੁੱਕ ਕੇ ਅੰਦਰ ਦਿਆਂਗੇ। ਇਹ ਜਿਹੜੀ ਫੌਜੀ ਜੁੰਟਾ ਹੁਣ ਮਿਆਂਮਾਰ ਜਿਨ੍ਹਾਂ ਨੇ ਟੇਕ ਓਵਰ ਕਰ ਲਿਆ, ਇਹ ਉਹਨਾਂ ਦੇ ਨਾਲ ਵੀ ਰਲੇ ਹੋਏ ਨੇ। ਉਹਨਾਂ ਨੂੰ ਵੀ ਇਹ ਉਹਨਾਂ ਨੂੰ ਲੱਗਦਾ ਹੈ ਕਿ ਵੀ ਸ਼ਾਇਦ ਉਹ ਔਂਗ ਸੁੰਗ, ਉਹ ਪਹਿਲਾਂ ਹੀ ਇੰਡੀਅਨ ਏਜੰਟ ਸੀਗੇ, ਕਿ ਵੀ ਉਹ ਹੁਣ ਵਾਪਸ ਨਾ ਆ ਸਕੇ। ਮਿਲਟਰੀ ਉਹਨੂੰ ਦੱਸ ਰਹੇ ਨੇ ਜੀ ਅਸੀਂ ਤੁਹਾਡੀ ਮਦਦ ਕਰ, ਜੇ ਤੁਸੀਂ ਰੋਹਿੰਗਿਆ ਮੁਸਲਮਾਨਾਂ ਨੂੰ ਮਾਰ ਰਹੇ ਹੋ, ਤੁਸੀਂ ਮੁਸਲਮਾਨਾਂ ਦੇ ਖਿਲਾਫ ਹੋ, ਅਸੀਂ ਵੀ ਇਹਦੇ ਖਿਲਾਫ ਹੈ। ਸੋ ਇਹ ਕਿੱਥੇ ਹੈ ਇਨਸਾਨੀਅਤ, ਕਿੱਥੇ ਹੈ? ਔਰ ਮੈਂ ਨਹੀਂ ਦੇਖਿਆ ਕਿ ਭਾਈ, ਹਾਲਾਂ ਇਹ ਵੀ ਭਾਵੇਂ ਕ੍ਰਿਸਚੀਅਨ ਲੋਕ ਨੇ, ਘੱਟੋ ਘੱਟ UN ਲੈਵਲ ਤੇ ਦੂਜੇ ਆਵਾਜ਼ ਤਾਂ ਚੁੱਕਦੇ ਨੇ। ਕਿੱਥੇ ਨੇ ਇਸਲਾਮ ਨੂੰ ਮੰਨਣ ਵਾਲੇ ਮੁਲਕਾਂ ਦੀਆਂ ਹਕੂਮਤਾਂ, ਉਹਨਾਂ ਦੇ ਡਿਪਲੋਮੈਟ, ਉਹਨਾਂ ਦੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਇਹ ਫਿਰ ਕਿਹੜਾ ਈਮਾਨ ਹੈ ਜਿਹਦੇ ਲਈ ਅਸੀਂ ਸਮਝਦੇ ਹਾਂ ਕਿ ਜੀ ਅਸੀਂ ਬਰਾਦਰ ਹੈ? ਕਹੀ ਜਾਓ ਜੀ ਸਾਡੇ ਬਰਾਦਰ ਮੁਲਕ ਹੈ, ਚੰਗੇ ਬਰਾਦਰ ਨੇ। ਦੇਖੋ ਸੋ ਕਨਕਲੂਜਨ 'ਚ ਅਸੀਂ ਕਬੀਰ ਸਾਹਿਬ ਦੀ ਬਾਣੀ ਜਿਹੜੀ ਰੋਜ਼ਾਨਾ ਅਸੀਂ ਵਿਚਾਰਦੇ, 2 ਸ਼ਲੋਕ ਜਿਹੜੇ ਉਹਨਾਂ ਦੇ ਨੇ, ਔਰ ਜ਼ਾਹਰ ਹੈ ਜਦੋਂ ਅਸੀਂ ਇਸ ਕਿਸਮ ਦਾ ਸਿਆਸੀ ਖਲ ਜਗਣ ਵੀ ਔਰ ਇਸ ਪੇਨ ਨੂੰ ਵੀ ਹੰਡਾਉਂਦੇ ਹਾਂ, ਤੇ ਬਹੁਤ ਵਾਰ ਲੈ ਦੇ ਕੇ ਦੁਨੀਆ ਦੀ ਬੇਇਨਸਾਫੀ, ਦੁਨੀਆ ਦੇ ਵਿੱਚ ਇਹ ਸਾਰਾ ਖੁਦਗਰਜ਼ੀ ਦੇਖ ਕੇ ਫਿਰ ਕਿਹਦੇ ਵੱਲ ਜਾਈਦਾ? ਰੱਬ ਵਾਲੀ ਜਾਈਦਾ। ਹਾਂ, ਉਹੀ ਤੁਹਾਡਾ ਚਾਰਜਿੰਗ ਆਫ ਬੈਟਰੀਜ਼ ਹੈ, ਉੱਥੇ ਹੀ ਅਖੀਰ ਇਹੀ ਹੁੰਦਾ ਹੈ ਕਿ ਭਾਈ ਕੋਈ ਨਹੀਂ, ਜੇ ਇੱਥੇ ਇਨਸਾਫ ਨਹੀਂ ਹੈ, ਉਹ ਸੱਚਾ ਇਨਸਾਫ ਦੇਣ ਵਾਲਾ। ਔਰ ਕਬੀਰ ਸਾਹਿਬ ਵੀ ਇਹੀ ਯਾਦ ਦਹਾਨੀ ਕਰਵਾਉਂਦੇ ਨੇ, ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਹੁਣ ਅੱਜ ਦੀ ਜਨਰੇਸ਼ਨ ਨੂੰ ਤਾਂ ਘੜੀਆਂ ਦੇ ਲਈ ਤਾਂ ਉਹਨਾਂ ਨੂੰ ਵਾਚ ਹੀ ਦੇਖਣਗੇ ਵੀ ਇਹ ਹੈ, ਲੇਕਿਨ ਇੱਕ ਪੁਰਾਣੇ ਪੀਰੀਅਡ ਦੇ ਵਿੱਚ ਬੇਸ਼ੱਕ ਘੜੀਆਂ ਤਾਂ ਉਹਨਾਂ ਵੀ ਬਣਾਈਆਂ ਸੀ, ਉਹਨੂੰ ਸੂਰਜ ਘੜੀ ਕਹਿੰਦੇ ਸੀ, ਸੂਰਜ ਦੇ ਨਾਲ ਸੂਈਆਂ ਉਹਦੀਆਂ ਘੁੰਮਦੀਆਂ। ਪਰ ਟਾਈਮ ਦੀ ਵੰਡ 8 ਪਹਿਰ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ। ਜੇ 24 ਘੰਟਿਆਂ 'ਚ ਕਹਿਣਾ ਹੋਏ, 8 ਪਹਿਰਾਂ 'ਚੋਂ 1 ਪਹਿਰ 3 ਘੰਟੇ ਦਾ। ਔਰ ਪਹਿਰਾਂ ਨੂੰ ਅੱਗੇ ਵੰਡਿਆ ਜਾਂਦਾ ਸੀ ਘੜੀਆਂ ਦੇ ਵਿੱਚ। ਇੱਕ ਘੜੀ ਜਿਹੜੀ ਹੈ ਉਹ 24 ਮਿੰਟ ਦੀ ਹੁੰਦੀ ਸੀ। 24 ਮਿੰਟ ਅੱਜ ਦੇ ਕਹੋ ਤਾਂ ਇੱਕ ਘੜੀ ਬਣਦੀ ਸੀ। ਹੁਣ ਕਬੀਰ ਸਾਹਿਬ ਕਹਿੰਦੇ ਨੇ, ਏਕ ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਕਿ 24 ਮਿੰਟ ਇੱਕ ਘੜੀ, 24 ਨਹੀਂ ਚਲੋ 12 ਮਿੰਟ, ਏਕ ਘੜੀ ਆਦਿ ਕਰੀ, ਚਲੋ ਆਦਿ ਹੂੰ ਤੇ ਆਦ, ਅੱਧਿਓਂ ਵੀ 6 ਮਿੰਟ, ਕੁੱਲ 6 ਮਿੰਟ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਹੁਣ ਗੋਸ਼ਟ ਹੁੰਦੀ ਹੈ ਡਿਸਕਸ਼ਨ ਵੀ, ਗੋਸ਼ਟ ਹੁੰਦੀ ਹੈ ਸੰਗਤ ਵੀ। ਇਹ ਪੁਰਾਤਨ ਪੰਜਾਬੀ, ਔਰ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਧਾਂ ਦੇ ਨਾਲ, ਜੋਗੀਆਂ ਦੇ ਨਾਲ ਡਾਇਲੋਗ ਕੀਤਾ, ਜ਼ਾਹਰ ਹੈ ਡਾਇਲੋਗ ਬੈਠ ਕੇ ਹੀ ਕੀਤਾ, ਤੇ ਉਸ ਬਾਣੀ ਦਾ ਨਾਮ ਵੀ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਦਿੱਤਾ, ਜਿਹਨੂੰ ਤੁਸੀਂ ਕਹਿੰਦੇ ਹੋ ਵਿਚਾਰ ਚਰਚਾ ਕਰਾਂਗੇ। ਇੱਕ ਦੋ ਸਾਡੇ ਵਿਊਅਰ ਜਰਾ ਤਨਜ਼ ਨਾਲ ਵੀ ਕਹਿੰਦੇ ਨੇ ਕਿ ਜੀ ਹੁਣ ਵਿਚਾਰ ਚਰਚਾ ਕਰਾਂਗੇ। ਹੁਣ ਵਿਚਾਰ ਚਰਚਾ, ਵੈਸੇ ਮੇਰਾ ਜੀ ਕਰਦਾ ਵੀ ਮੈਂ ਇਹਨੂੰ ਗੋਸ਼ਟੀ ਕਹਾਂ, ਪਰ ਗੋਸ਼ਟ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਸ਼ਾਇਦ ਬਹੁਤਿਆਂ ਨੂੰ ਸਮਝ ਨਾ ਆਏ, ਪਰ ਇਹ ਜਿਹੜੀ ਡਿਸਕਸ਼ਨ ਜਾਂ ਉਧਰਲੇ ਸਾਡੇ ਪੰਜਾਬ ਵਾਲੇ ਤੋਂ ਸੰਵਾਦ ਕਹਿਣ ਲੱਗ ਗਏ, ਉਹ ਬਿਲਕੁਲ ਹੀ ਹਿੰਦੀ ਸੰਸਕ੍ਰਿਤ ਦਾ ਲਫ਼ਜ਼। ਸੋ ਵਿਚਾਰ ਚਰਚਾ 'ਚ ਥੋੜਾ ਬਹੁਤ ਪੰਜਾਬੀ ਆ ਜਾਂਦੀ ਹੈ। ਵੈਸੇ ਜੇ ਠੇਠ ਪੰਜਾਬੀ ਹੋਏ ਤਾਂ ਉਹ ਗੋਸ਼ਟੀ ਹੈ ਕਿ ਭਾਈ ਵਿਚਾਰ ਚਰਚਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਰੱਬ ਦੇ ਪਿਆਰਿਆਂ ਦੇ ਨਾਲ 6 ਮਿੰਟ ਵੀ ਬੈਠ ਲਈਏ, ਉਹਨਾਂ ਦੇ ਨਾਲ ਰੱਬ ਦੀਆਂ ਗੱਲਾਂ ਕਰ ਲਈਏ, ਤੇ ਉਸ ਦਾ ਫਾਇਦਾ ਹੀ ਹੁੰਦਾ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਪਰ ਉਹ ਸੱਚਮੁੱਚ ਰੱਬ ਦੇ ਰੰਗ 'ਚ ਰੰਗਿਆ ਫਕੀਰ ਹੋਏ, ਸੂਫੀ ਹੋਏ, ਰੱਬ ਦਾ ਪਿਆਰਾ ਹੋਏ, ਮਜ਼ਹਬੀ ਹੋਏ, ਜ਼ਾਹਰ ਹੈ ਜਿਹੜਾ ਸੱਚ ਨੂੰ ਪਰਨਾਇਆ ਹੋਇਆ, ਉਸ ਦੀ ਸੰਗਤ 'ਚੋਂ। ਇਹ ਐਮਫੇਸਿਸ ਹੈ ਕੰਪਨੀ ਦੇ ਉੱਤੇ। ਅਕਸਰ ਅੰਗਰੇਜ਼ੀ ਵਾਲਿਆਂ ਨੇ ਵੀ, ਅਸੀਂ ਉਹ ਐਸੇ ਲਿਖਦੇ ਹੁੰਦੇ ਸੀ, ਬੈਡ ਕੰਪਨੀ, ਉਹਦੇ 'ਚ ਇੱਕ ਲਾਈਨ ਹੁੰਦੀ ਸੀ ਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਇਹ ਕਿਸੇ ਬੰਦੇ ਨੂੰ ਦੇਖਣਾ ਉਹਦੇ ਯਾਰ ਦੇਖੋ ਕਿਹਦੇ ਨਾਲ ਬੈਠਦਾ ਹੈ। ਔਰ ਆਮ ਵੀ ਕਹਿੰਦੇ ਸੀ ਕਿ ਭਾਈ ਇਹਦੀ ਮਾਪਿਓ ਵੀ, ਜਿਹੜੇ ਪਿਓ ਬਾਪ ਖਾਸ ਤੌਰ 'ਤੇ, ਉਹਨੇ ਜਦੋਂ ਮੁੰਡੇ ਨੂੰ ਆਉਂਦੇ ਜਾਂਦੇ ਕਿਤੇ ਦੇਖਣਾ, ਉਹਨੇ ਕਹਿਣਾ ਘਰ ਵਾਲੇ ਵੀ ਇਹ
ਤੇਰੇ ਪੁੱਤ ਦੀ ਸੋਬਤ ਚੰਗੀ ਨਹੀਂ ਹੈ, ਸੋਬਤ ਸੰਗਤ ਹੀ ਹੁੰਦੀ ਹੈ ਸੰਗਤ ਹੁੰਦੀ ਕਿ ਵੀ ਕਿਹਨਾਂ 'ਚ ਬਹਿਣਾ ਉੱਠਣਾ। ਕਿੰਨਾ ਚ ਬੈਠਣਾ ਔਰ ਇਹ ਬਿਲਕੁਲ ਠੀਕ ਹੈ। ਮੈਂ ਸਮਝਦਾ ਵੀ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਪਹਿਲਾ ਜ਼ੋਰ ਰੱਬ ਦੀ ਇਬਾਦਤ ਯਾਦ 'ਚ ਹੈ, ਦੂਸਰਾ ਸੰਗਤ 'ਚ ਹੈ ਕਿ ਜਦੋਂ ਤੁਸੀਂ ਲਾਈਕ ਮਾਈਂਡਡ ਲੋਕਾਂ 'ਚ ਬੈਠਦੇ ਹੋ ਤੇ ਤੁਹਾਡਾ ਫੇਥ ਰੀਇਨਫੋਰਸ ਹੁੰਦਾ ਹੈ। ਤੇ ਉਹੀ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਰੱਬ ਤੋਂ ਟੁੱਟੇ ਹੋਏ ਜਿਹੜੇ ਪੈਸੇ ਨਾਲ ਜੁੜੇ ਹੋਏ ਨੇ ਉਹ ਤਾਂ ਤੁਹਾਨੂੰ ਕਹਿਣਗੇ ਕਿੱਧਰ ਲੱਗਾ, ਚੱਲ ਤੇਰਾ ਸ਼ੇਅਰ ਮੈਂ ਹੀ ਪਾ ਦਿੰਦਾ ਤੇਰੇ ਵੰਡੇ ਦਾ, ਤੈਨੂੰ ਅੱਧ ਦੇ ਦਿਆਂਗੇ। ਅੱਛਾ। ਹੁਣ ਦੂਸਰਾ ਸ਼ਲੋਕ ਕਈ ਵਾਰੀ ਇਹਨੂੰ ਮਿਸ ਇੰਟਰਪ੍ਰੇਟ ਕੀਤਾ ਜਾਂਦਾ ਹੈ, ਪਰ ਮੈਂ ਵਕਤ ਵੀ ਦੇਖ ਰਿਹਾ ਪਰ ਉਹਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ। ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਹੁਣ ਜਿਵੇਂ ਸਕਾਲਰਸ ਨੇ ਇਸ ਨੂੰ ਠੀਕ ਢੰਗ ਨਾਲ ਜਿਵੇਂ ਬਿਆਨੇ ਕਿ ਉਹ ਲੋਕ ਜਿਹੜੇ ਇੱਕ ਪਾਸੇ ਬਾਹਰੀ ਤੌਰ ਦੇ ਉੱਤੇ ਆਪਣੇ ਮਜ਼ਹਬੀ ਹੋਣ ਦਾ ਵਿਖਾਵਾ ਵੀ ਕਰਦੇ ਨੇ, ਅੱਛਾ, ਨਿਤਨੇਮੀ ਵੀ ਨੇ ਜਾਂ ਨਮਾਜ਼ੀ ਵੀ ਨੇ ਜਾਂ ਹੋਰ ਆਪਣੇ ਸਿੰਬਲ ਵੀ ਉਹਨਾਂ ਨੇ ਮਜ਼ਹਬਾਂ ਦੇ ਰੱਖੇ ਹੋਏ ਨੇ, ਪਰ ਉਹਨਾਂ ਦੇ ਜੀਵਨ ਦੇ ਵਿੱਚ ਜਾਂ ਉਹਨਾਂ ਦੇ ਲਾਈਫ ਸਟਾਈਲ 'ਚ ਉਹਨਾਂ ਦੀ ਖੁਰਾਕ ਸ਼ਰਾਬ ਕਬਾਬ ਦੇ ਨਾਲ, ਮੱਛੀ ਦੇ ਨਾਲ, ਸੁਰਾ ਸ਼ਰਾਬ ਨੂੰ ਕਹਿੰਦੇ ਨੇ, ਭੰਗ ਨਸ਼ਿਆਂ ਦੇ ਵਿੱਚ ਹੈ। ਜਿਹੜਾ ਉਹਨਾਂ ਦਾ ਇੱਕ ਉਲ ਹੈ, ਬਾਹਰੀ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਮਜ਼ਹਬੀ ਲੋਕਾਂ 'ਚ ਦਿਖਾਇਆ ਹੋਇਆ, ਪਰ ਅਸਲ 'ਚ ਉਹ ਇਸ ਦੇ ਵਿੱਚ ਫਸੇ ਹੋਏ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਭਾਵੇਂ ਜਿੰਨੇ ਮਰਜ਼ੀ ਤੀਰਥਾਂ ਤੇ ਜਾਣ, ਪਿਲਗ੍ਰਿਮੇਜ ਕਰਨ, ਅੱਛਾ, ਵਰਤ ਰੱਖਣ। ਹੁਣ ਵਰਤ ਰੋਜ਼ਿਆਂ ਦੇ ਹਵਾਲੇ ਨਾਲ ਵੀ ਹੈ, ਹਿੰਦੂਆਂ ਦੀਆਂ ਪ੍ਰੈਕਟਿਸਿਸ ਵੀ ਵਰਤ ਹੈ। ਨੇਮ ਕਿ ਜੀ ਮੈਂ ਬੜਾ ਸਵੇਰੇ ਇੰਨੇ ਵਜੇ ਉੱਠਦਾ ਹਾਂ, ਫਿਰ ਮੈਂ ਇਹ ਉਹਨੂੰ ਕਹਿੰਦੇ ਨੇ ਵੀ ਬੜਾ ਨੇਮੀ ਪ੍ਰੇਮੀ ਹੈ, ਵੀ ਨੇਮ ਬੜਾ। ਨੇਮ ਕੀ ਹੈ? ਸਭੈ ਰਸਾਤਲ ਜਾਏ। ਰਸਾਤਲ ਹੁੰਦਾ ਗਰਕਣਾ, ਗਰਕਣਾ ਕਿ ਵੀ ਜਿਹੜਾ ਜਿਹਨੂੰ ਅਸੀਂ ਕਹਿੰਦੇ ਵੀ ਹੈ ਕੁਛ ਹੋਰ ਪਰ ਵਿਖਾਉਂਦਾ ਕੁਛ ਹੋ, ਜਿਹਨੂੰ ਅਸੀਂ ਭੇਖੀ ਕਹਿੰਦੇ। ਅੱਛਾ। ਔਰ ਸਾਡੇ ਇੱਥੋਂ ਵਾਲੇ ਬੱਚੇ ਤੇ ਕਹਿਣਗੇ ਕਿਸੇ ਬਾਰੇ ਕਰਕੇ ਉਹਦੀ ਇਜ਼ ਅ ਹਿਪੋਕਰਾਈਟ, ਹਿਪੋਕਰਾਈਟ। ਸੋ ਹਿਪੋਕਰੇਸੀ ਇਹੀ ਹੈ, ਦੰਬੀਪੁਣਾ ਇਹੀ ਹੈ, ਭੇਖੀਪੁਣਾ ਇਹੀ ਹੈ। ਕਬੀਰ ਭਾਂਗ ਮਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਕਿ ਜਿਹੜਾ ਨੇ ਹੈ ਕੁਛ ਨੇ ਲੇਕਿਨ ਉਹਨਾਂ ਦੀ ਕਰਤੂਤ ਨਸ਼ਈ ਔਰ ਇਸ ਕਿਸਮ ਦੀ ਹੈ। ਉਹ ਜਿੰਨੇ ਮਰਜ਼ੀ ਬਾਹਰਲੇ ਮਜ਼ਹਬ ਦੇ ਜਿਹੜੇ ਕਰਮ ਕਾਂਡ ਨੇ ਉਹ ਕਰ ਵੀ ਲੈਣ, ਪਰ ਅਲਟੀਮੇਟਲੀ ਉਹ ਸਾਰੇ ਗਰਕ ਜਾਂਦੇ ਨੇ। ਮਤਲਬ ਇਹ ਹੈ ਵੀ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ। ਔਰ ਜੇ ਇਹਨੂੰ ਤੁਸੀਂ ਪਹਿਲੇ ਸ਼ਲੋਕ ਦੇ ਕੰਟੈਕਸਟ ਦੇਖੋ ਕਿ ਇੱਧਰ ਸਭ ਕੁਝ ਕਰਨ ਵਾਲੇ ਜੇ ਪਖੰਡੀ ਨੇ ਤੇ ਉਹ ਗਰਕਦੇ ਨੇ, ਉਹਨਾਂ ਦੇ ਰਸਾਤਲ ਹੈ। ਤੇ ਇੱਧਰ ਕਬੀਰ ਏਕ ਘੜੀ ਆਧੀ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਲਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਇਸ਼ੂ ਤਾਂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।